ਪਹਿਲੇ ਕੀ ਨਾਂ ਹੁੰਦਾ ਸੀ? ਪਹਿਲੇ ਹਰਨਾਮ ਸਿੰਘ। ਹਰਨਾਮ ਸਿੰਘ। ਹਾਂਜੀ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਉਜਾਗਰ। ਉਜਾਗਰ ਸਿੰਘ। ਹਾਂ। ਸਹੀ ਹੋ ਗਿਆ। ਤੁਹਾਡੇ ਦਾਦਾ ਜੀ ਦਾ ਕੀ ਨਾਂ ਸੀ? ਗਣਪਤ। ਗਣਪਤ। ਜ਼ਮੀਨ ਜਿਹੜੀ ਸਾਡੀ ਸੀ ਉਹ ਇੱਥੇ ਇੱਕ ਜ਼ਿਲ੍ਹਾ ਆਇਆ ਸੀ ਕਾਨੂੰ ਕੋ ਲੱਗ ਕੇ। ਅੱਛਾ। ਪਤਾ ਨਹੀਂ ਕਿੱਥੋਂ ਦਾ ਸੀ, ਇੱਧਰ ਕਿਲੇ ਆਉਂਦਾ। ਉਹ ਜਿਸਲੇ ਇੱਧਰ ਜ਼ਮੀਨ ਦਾ ਰਟਾ ਰੁਟਾ ਪਿਆ ਉਹਨੇ ਉਹ ਸਾਡੇ ਪਿਓ ਵਾਲਾ ਜਿਹੜਾ ਵਰਕਾ ਸੀ ਨਾ ਗਰਦੌਰੀਆਂ ਵਾਲਾ, ਹਾਂਜੀ, ਉਹ ਵਿੱਚੋਂ ਕੱਢ ਕੇ ਸਾੜ ਚੱਲਿਆ। ਬਜ਼ੁਰਗ ਦੱਸਦੇ ਨੇ 85 ਕਿੱਲੇ ਜ਼ਮੀਨ ਸੀ। ਹੁਣ ਉਹ 84 ਕਿੱਲੇ ਬਣੀ ਹੈ, 72 ਕਿੱਲੇ ਜ਼ਮੀਨ ਜਿਹੜੀ ਅਸਲ ਹੈ। ਗੱਲ ਤੇ ਇਹ ਜਿਸ ਵੇਲੇ ਅਸੀਂ ਮੁਸਲਮਾਨ ਹੋਇਆ ਨਾ, ਹਾਂਜੀ, ਅਸੀਂ ਰੌਲਿਆਂ ਤੋਂ ਕੋਈ 5-6 ਸਾਲ ਪਹਿਲੇ ਹੋਏ ਸੀ। ਹਾਂਜੀ। ਸਾਡਾ ਬਾਪ ਫੌਤ ਹੋ ਗਿਆ। ਹਾਂਜੀ। ਸਾਡੀ ਮਾਂ ਨੇ ਸਾਨੂੰ ਮੁਸਲਮਾਨ ਕੀਤਾ। ਹਾਂਜੀ। ਇੱਕ ਇਹ, ਹਾਂਜੀ, ਇੱਕ ਸਾਡਾ ਵੱਡਾ ਭਾਈ ਫੌਤ ਹੋ ਗਿਆ। ਹਾਂਜੀ। ਬੱਠੀ ਦਰਬਾਰ ਤੇ ਮੀਆਂ ਅਲੀ ਮੁਹੰਮਦ ਸਾਹਿਬ ਦੇ ਜਾ ਕੇ ਇਹਨਾਂ ਨੂੰ ਸੁਣਤੀ ਬਾਇਆ। ਅੱਛਾ। ਜਿਹੜੇ ਸੁਣਤੀ ਬਾਇਆ ਤੇ ਉਹ ਸਾਡੇ ਜਿਹੜੇ ਚਾਚੇ ਤਾਏ ਸੀ ਨਾ, ਉਹ ਮਾਰਨਾ ਸ਼ੁਰੂ ਕਰ ਲਿਆ। ਬਸ ਆਪਣੇ ਬੱਚਿਆਂ ਨੂੰ ਮੁਸਲਮਾਨ ਨਹੀਂ ਹੋਣ ਦੇਣਾ। ਅੱਛਾ। ਸਾਡੀ ਮਾਂ ਲੈ ਕੇ ਤੇ ਸ਼ਹਿਰ ਆਸਾਮਾਬਾਦ ਚਲੀ। ਅਸੀਂ ਫਿਰ ਜਿਸ ਵੇਲੇ ਰੌਲੇ ਪਏ ਨਾ ਉੱਥੋਂ, ਹਾਂਜੀ, ਵੱਡੇ ਭਾਈਏ ਸਾਡੇ ਨੇ ਇੱਥੇ ਡੇਰੇ ਤੇ ਮਾਲ ਡੰਗਰ ਸੀ, ਉੱਥੇ ਰਹਿਣਾ ਸ਼ੁਰੂ ਕੀਤਾ। ਵੱਡੇ ਭਾਈਏ ਦਾ ਕੀ ਨਾਂ ਸੀ? ਉਹਦੇ ਨਾਂ ਸੀ ਆਪਣਾ ਕਰਪੂਰ ਸਿੰਘ। ਕਪੂਰ ਸਿੰਘ। ਅੱਛਾ। ਉਹ ਵੱਡਾ ਭਾਈਆ ਜਿਹੜਾ ਸੀ ਉਹਨੂੰ ਉਹਦਾ ਸਾਡੇ ਚਾਚਿਆਂ ਤਾਈਆਂ ਨੇ ਕਾਬੂ ਕੀਤਾ। ਉਹ ਲੈ ਕੇ ਨਾਲ ਹਿੰਦੁਸਤਾਨ ਚੱਲ ਗਿਆ। ਅੱਛਾ। ਉਦੋਂ ਹਰੀ ਕਹਿਣ ਦੁਨੀਆ ਬੈਠੀ ਸੀ। ਜਦੋਂ ਮੈਂ ਪੜ੍ਹ ਲਿਆ ਸੀ ਬਿਸਮਿल्लाह रहमान रहीम ला इलाहा इल्लल्लाह मुहम्मद रसूलुल्लाह, मैं हाफसा बात। ਅੱਛਾ, ਤੁਸੀਂ ਕਲਮਾ ਪੜ੍ਹ ਲਿਆ ਸੀ ਉਸ ਵੇਲੇ? हाँ जी। ਮਾਸ਼ਾਅੱਲਾ ਜੀ, ਮਾਸ਼ਾਅੱਲਾ। बड़े बड़े के मेरे ने चक्कर चले ने। ਅੱਛਾ। बिरादरी बड़े बड़े चलाए ने। ਤੁਹਾਡੀ ਉਸ ਵੇਲੇ ਬਾਕੀ ਫੈਮਿਲੀ ਜਿਹੜੀ ਸੀ, ਭਰਾ ਜਿਹੜੇ ਸੀ, ਉਹ ਸਿੱਖ ਹੀ ਸੀ? ਤੁਸੀਂ ਬਸ ਕਲਮਾ ਪੜ੍ਹਿਆ ਸੀ? नहीं, वो जड़ा साडा फुफी का पुत्र सी ना, वो तो ना बीबियां जांदियां रही, वो कोल रह के आउंदियां रही ने। वो बड़ी मतलब उन्होंने सेवा करदा रहा, दे के बड़ा कुछ करदा रहा। वो आंदा सी वो ना मेरी गल करावो। चलो जी, हुण उन्होंने आखो परमट बना के हुण खर्चा मैं देंगा। असीं कोई नहीं वीर कीता। एवें क्यों बंदा झूठ मारे? झूठ अस्सलाम वालेकुम, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਪਿੰਡ ਕੋਟ ਹਸਨ ਖਾਨ ਜ਼ਿਲ੍ਹਾ ਹਾਫਜ਼ਾਬਾਦ ਦੇ ਪਿੰਡ ਪਹੁੰਚੇ ਹਾਂ ਤੇ ਅੱਜ ਦੀ ਸਾਡੀ ਮੁਲਾਕਾਤ ਹੰਜਰਾ ਫੈਮਿਲੀ ਦੇ ਬਜ਼ੁਰਗਾਂ ਦੇ ਨਾਲ ਹੈ ਜਿਹੜੇ 47 ਤੋਂ ਪਹਿਲੇ ਮੁਸਲਮਾਨ ਹੋ ਗਏ ਸੀ। ਇਹਨਾਂ ਦਾ ਪੁਰਾਣਾ ਨਾਮ ਹਰਨਾਮ ਸਿੰਘ ਤੇ ਇਹਨਾਂ ਦੇ ਭਾਈ ਦਾ ਨਾਮ ਕਸ਼ਮੀਰ ਸਿੰਘ ਸੀ। ਹਰਨਾਮ ਸਿੰਘ ਤੇ ਕਸ਼ਮੀਰ ਸਿੰਘ ਤੋਂ ਅਬਦੁਰ ਰਹਿਮਾਨ ਤੇ ਬਸ਼ੀਰ ਅਹਿਮਦ ਕਿਸ ਤਰ੍ਹਾਂ ਬਣੇ, ਉਹ ਸਾਰੀ ਦਾਸਤਾਨ ਸੁਣਾਂਗੇ ਇਹਨਾਂ ਬਜ਼ੁਰਗਾਂ ਦੀ ਜ਼ੁਬਾਨੀ ਤੇ ਪੁੱਛਾਂਗੇ ਇਸ ਪਿੰਡ ਦੇ ਹਾਲਾਤਾਂ ਦੇ ਬਾਰੇ ਕਿ 47 ਤੋਂ ਪਹਿਲੇ ਇੱਥੇ ਕਿਹੜੇ ਲੋਕ ਆਬਾਦ ਸੀ ਤੇ 47 ਵੇਲੇ ਇੱਥੇ ਕੀ ਕੁਛ ਹੋਇਆ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। अस्सलाम वालेकुम। वालेकुम सलाम। की हाल चाल है? चंगा है। की नाम है अपना? अब्दुरमान होना। पहले की नाम हुंदा सी? पहले हरनाम सिंह। हरनाम सिंह। हाँ जी। तुहाडे वालिद साहब दा की नाम सी? उजागर। उजागर सिंह। हाँ। सही हो गया। तुहाडे दादा जी दा की नाम सी? गणपत। गणपत। ते किन्ने भाई सी तुसी? असी 4 भाई हाँ। उन्हां दे की नाम सी? एक दा नाम कादर कश्मीर। हाँ जी, कश्मीर सिंह। हाँ। एक दा नाम कपूर सिंह। अच्छा। एक दा नाम समझ भाई। और बस चिक्के कमाया बंदा, दिमाग से काम नहीं करना। अच्छा 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 अच्छा। 47 ਦੀ ਜਦੋਂ ਵੰਡ ਆਈ ਉਦੋਂ ਕਿੰਨੀ ਉਮਰ ਸੀ? ਉਦੋਂ 18-19 ਸਾਲ ਦੀ ਸੀ। ਅੱਛਾ, 18-19 ਸਾਲ ਦੇ ਸੀ। ਜੀ ਆ। ਵਾਹ ਜੀ ਵਾਹ। ਇਹ ਜਿਹੜਾ ਕੋਟ ਪਿੰਡ ਹਸਨ ਖਾਂ ਹੈ, ਹਾਂ ਜੀ, ਇੱਥੇ ਕਿਹੜੀ ਬਰਾਦਰੀ ਦੇ ਸਿੱਖ ਰਹਿੰਦੇ ਸੀ? ਇੱਥੇ ਬਰਾਦਰੀ ਦੇ ਸਿੱਖ ਰਹਿੰਦੇ ਸੀ, ਵਿਰਕ ਵੀ। ਬਾਲੇ ਵਿਰਕ ਸੀ। ਅੱਛਾ। ਹਾਂ। ਹੰਜਰਾ ਵੀ ਸਨ? ਹੰਜਰਾ ਵੀ ਸਨ। ਪਿਛਲਾ ਜੱਦੀ ਪਿੰਡ ਹੰਜਰਾਵਾਂ ਵਾਲਾ ਹੈ। ਅੱਛਾ। ਠੱਟਾ ਪ੍ਰਧਾਨੇ ਦਾ। ਅੱਛਾ। ਗੜ ਸੀ ਸਿੱਖਾਂ ਦਾ।
ਸਹੀ ਹੋ ਗਿਆ। ਇੱਥੇ ਲੰਬੜਦਾਰ ਕਿੰਨੇ ਸਨ? 2। ਕੀ ਨਾਂ ਸੀ ਉਹਨਾਂ ਦੇ? ਇੱਕ ਦਾ ਨਾਂ ਬਸ਼ੀਰ ਦਾ, ਇੱਕ ਦਾ ਨਾਂ ਸੀ ਸਮਝ ਬਈ ਚੋਖਾ ਜਿਹਾ, ਉਹ ਸਿੱਖ ਦੇ ਨਾਂ ਯਾਦ ਹੋਣਾ ਰਿਹਾ। ਅੱਛਾ, ਉਮਰ ਰੰਗ ਕੀ ਨਹੀਂ ਸਿੱਖਾਂ ਦੀ ਲੰਬੜਦਾਰੀ ਸੀ ਕਿ ਮੁਸਲਮਾਨਾਂ ਦੀ? ਦੋਵਾਂ ਘਰਾਂ ਦੀ 2 ਲੰਬੜਦਾਰ ਸਨ ਇੱਥੋਂ ਦੇ। ਅੱਛਾ, ਇੱਕ ਸਿੱਖਾਂ ਦਾ ਸੀ, ਇੱਕ ਮੁਸਲਮਾਨਾਂ ਦਾ। ਹਾਂਜੀ। ਸਹੀ ਹੋ ਗਿਆ। ਤੁਹਾਡੀ ਕਿਹੜੀ ਬਰਾਦਰੀ ਹੈ? ਸਾਡੀ ਹੰਜਰਾਬ ਬਰਾਦਰੀ। ਹੰਜਰਾਬ ਬਰਾਦਰੀ, ਸਹੀ ਹੋ ਗਿਆ। ਇਸ ਪਿੰਡ ਦੇ ਵਿੱਚ ਜੀ ਜਿਹੜੇ ਆਲੇ ਦੁਆਲੇ ਪਿੰਡ ਦੇ ਖੂਹ ਵਗਦੇ ਸੀ, ਹਾਂ ਜੀ, ਉਹਨਾਂ ਦੇ ਕੀ ਨਾਂ ਹੁੰਦੇ ਸੀ? ਖੂਹ? ਹਾਂ, ਖੂਹ ਇੱਕ ਲੱਗਦਾ ਸ਼ਾਹ ਦਾ ਖੂਹ, ਇੱਕ ਨਵਾਂ ਖੂਹ, ਇੱਕ ਬਾਗ ਵਾਲਾ। ਅੱਛਾ, ਬਾਗ ਵਾਲਾ। ਹਾਂ, ਇੱਕ ਆ ਬਗਿਆੜ ਵਾਲੇ ਤੇ ਨਹੀਂ ਸੀ ਹੁੰਦਾ? ਬਗਿਆੜ ਵਾਲੇ ਤੇ ਉਹਨੂੰ ਸਾਰੇ ਹੁਣ ਗਿਣ ਕੇ ਦੱਸਣਾ। ਇੱਕ ਬਗਿਆੜ ਵਾਲੇ ਤੇ ਸੀ, ਹਾਂ ਇੱਕ ਨਵਾਂ ਸੀ, ਹਾਂ ਇੱਕ ਬੋੜਾ ਸੀ, ਹਾਂ ਆ ਬੋੜਾ ਕੂ। ਹਾਂ, ਇੱਕ ਬਾਗ ਵਾਲਾ ਸੀ। ਅੱਛਾ ਅੱਛਾ, ਸਹੀ ਹੋ ਗਿਆ। ਇਸ ਪਿੰਡ ਦੇ ਵਿੱਚ ਸਭ ਨੂੰ ਜ਼ਮੀਨ ਭਾਂਡੇ ਵਾਲਾ ਕਿਹੜਾ ਸਿੱਖ ਸੀ? ਸਾਰੇ ਹੀ ਸਨ, ਸਾਰੇ ਖਰੀ ਮੇਰੀ ਸਨ। ਤੁਹਾਡੀ ਕਿੰਨੀ ਜ਼ਮੀਨ ਸੀ ਉਦੋਂ? ਸਾਡੀ ਉਹਦੇ ਜ਼ਮੀਨ ਜੇ ਪੁੱਛੇ ਤੇ 80 ਕਿੱਲੇ ਸੀ। ਸਾਡੀ ਜ਼ਮੀਨ ਹੰਜਰਾਵਾਂ ਵਾਲੀ ਸੀ। ਹੰਜਰਾਵਾਂ ਵਾਲੇ? ਹਾਂਜੀ। ਇੱਥੇ ਕਿਦੋਂ ਦੇ ਆਏ ਹੋ? ਇੱਥੇ ਮੁੜ ਜੰਮਪਲ ਤੋਂ ਵੀ ਅਸੀਂ ਇੱਥੇ ਹੀ ਆ ਗਏ ਆ। ਜੱਦੀ ਪਿੰਡ ਮੇਰਾ ਹੰਜਰਾਵਾਂ ਵਾਲਾ, ਠੱਟਾ ਪ੍ਰਧਾਨੇ ਦਾ। ਅੱਛਾ, ਸਮਝ ਆਈ ਆ? ਤੁਹਾਡੇ ਵਾਲਦ ਸਾਹਿਬ ਕੀ ਕੰਮ ਕਰਦੇ ਹੁੰਦੇ ਸੀ? ਜ਼ਿਮੀਂਦਾਰਾ। ਤੁਹਾਡਾ ਜਿਹੜਾ ਸ਼ਰੀਕਾ ਸੀ ਜੀ, ਉਹਨਾਂ ਦਾ ਕੀ ਨਾਂ ਸਨ? ਉਹਨਾਂ ਦਾ ਨਾਂ ਉਹਨਾਂ ਦੇ ਚਾਚੇ ਬਾਬਿਆਂ ਦੇ? ਚਾਚਿਆਂ ਬਾਬਿਆਂ ਦੇ। ਮੇਰੇ ਬਾਬੇ ਦਾ ਨਾਂ ਸੀ ਮੱਲਾ। ਅੱਛਾ। ਰਲਾ 2। ਅੱਗੋਂ ਭਰਾ ਦਾ ਨਾਂ ਸੀ ਚਾਚੇ ਦੇ ਪੁੱਤਰ ਦਾ, ਬਾਬੇ ਦੇ ਪੁੱਤਰ ਦਾ ਭਾਗ ਪਾਰਾ। ਸਮਝ ਆਈ ਆ? ਸਹੀ ਹੋ ਗਿਆ। ਹਾਂ, ਸਹੀ ਹੋ ਗਿਆ। ਇਸ ਪਿੰਡ ਦੇ ਵਿੱਚ ਗੁਰਦੁਆਰੇ ਕਿੰਨੇ ਹੁੰਦੇ ਸੀ ਤੁਹਾਡੇ? ਇਸ ਪਿੰਡ ਦੇ ਵਿੱਚ ਹਾਂਜੀ, ਇੱਕ ਗੁਰਦੁਆਰਾ ਸੀ। ਹਾਂ। ਤੁਸੀਂ ਜਾਂਦੇ ਹੁੰਦੇ ਸੀ ਗੁਰਦੁਆਰੇ? ਹਾਂ, ਗੁਰਦੁਆਰੇ ਜਾਂਦੇ ਹੁੰਦੇ ਸੀ? ਸਾਡੇ ਗੁਰਦੁਆਰੇ ਨਾਲ ਕੀ ਸੀਟ ਸੀ? ਨਹੀਂ, ਉਸ ਵੇਲੇ ਉਸ ਵੇਲੇ ਵੀ ਕੋਈ ਏਡਾ ਸਾਡਾ ਖਾਸ ਕੋਈ ਨਹੀਂ ਸੀ। ਸਾਡਾ ਤੇ ਸ਼ੁਰੂ ਤੋਂ ਲਾ ਕੇ ਸਾਡਾ ਖਾਸ ਇਸੇ ਘਰਾਣੇ ਨਾਲ ਸੀ ਤੇ ਸਾਡੇ ਪਿਓ ਦਾ ਘਰਾਣੇ ਨਾਲ ਹੋ ਗਿਆ ਸੀ। ਅੱਛਾ, ਸਮਝ ਆਈ ਆ? ਉਹ ਤੇ ਵਕਤ ਉਹਦਾ ਸੀ। ਤੇ ਜਿਹੜੇ ਸਮਝੋ ਚੇਤਰ ਦੀ 5ਵੀਂ ਬਾਬਾ ਬੁੱਢੇ ਸ਼ਾਹ ਕੇ ਹਾਂਜੀ, ਸੈਯਦ ਕਰਮਾ ਵਾਲੇ, ਹਾਂਜੀ, ਇਹਨਾਂ ਦਾ ਮਰੀਜ਼ ਸੀ ਤੁਹਾਡੇ ਵਾਲਦ ਸਾਹਿਬ? ਸਾਹਿਬ ਜਾ ਕੇ ਜੁੱਤੀਆਂ 'ਚ ਪੈਂਦਾ ਸੀ। ਅੱਛਾ। ਬੰਦੇ ਆਖਣ ਲੱਗੇ ਉਹ ਜੁੱਤੀਆਂ 'ਚ ਪੈ ਰਿਹਾ ਬਾਬਾ ਜੀ। ਹਾਂਜੀ। ਉਸ ਆਖਿਆ ਬੈਠਾ ਰਹਿੰਦਾ। ਜਿਸ ਦਿਨ ਉਹ ਫੌਤ ਹੋਏ ਨੇ 500 ਪੱਗ ਦਾ ਮਾਲਕ ਸੀ, ਮੈਂ ਕੋਈ ਖੱਚ ਨਹੀਂ ਥਾ। ਸਮਝ ਆਈ ਆ? ਹਾਂਜੀ। ਉਹਦੇ ਕੋਲ ਗੱਲ ਹੈ। ਵਾਹ ਜੀ ਵਾਹ। ਅੱਜ ਉਹਨਾਂ ਠੁੱਡਿਆਂ ਦੇ ਵੀ ਧੁੱਕੇ ਖਾਏ। ਅੱਛਾ ਬਜ਼ੁਰਗੋ, ਜਿੱਦੇ ਫੌਤ ਹੋਏ ਨੇ ਆਖਣ ਲੱਗੇ ਤੇਰੇ ਵਾਲ ਲਾਲ ਨੇ ਚੇਤਰ 'ਚ। ਪਹਿਲੀ ਚੇਤਰ ਦੀ ਬਿਮਾਰ ਹੋਇਆ। ਅੱਛਾ। 5ਵੀਂ ਅੱਲਾ ਲਾ ਹੋਇਆ। ਸਾਰੀ ਦੁਨੀਆ 500 ਪੱਗ ਮੁੜ ਕੇ ਬੜੀ ਹੁੰਦੀ ਹੈ। ਸਾਰੇ ਆਖਣ ਲੱਗੇ ਵੈਸੇ ਸਾੜਨਾ। ਬਾਵੇ ਜੀ ਆਖਣ ਲੱਗੇ ਵੀ ਨਹੀਂ ਸਾੜਨ ਦੇਣਾ ਮੈਂ ਤੁਹਾਡੇ ਵਾਲਦ ਨੂੰ। ਹਾਂ। ਉਹ ਸਕੇ ਤੂੰ ਕੀ ਲੱਗਣਾ, ਸਾਡੇ ਵੀ ਬੰਦਾ। ਉਹ 30 ਮਣ ਪੱਕਾ ਬਾਲਣ ਲਾਇਆ ਸਰ ਤੂੰ ਜਿਹੜੇ ਅੱਗ ਲਾਈ ਉਹਨੇ। ਇੱਕ ਮਿੰਟ ਜੀ। ਅੱਗ ਲਾਈ ਉਹਨੇ, ਛੋਲਾ ਧੂੰ ਦਾ ਬਣਿਆ। ਬਾਵੇ ਜੀ ਲੈ ਕੇ ਰਹਿ ਪਏ ਵਿੱਚੋਂ ਲੰਨ। ਅੱਛਾ। ਸ਼ਾਹੀ ਕੋਲ ਵੀ ਲੈ ਕੇ ਬਾਵੇ ਜੀ ਲਵੇ ਨਹੀਂ ਹੋਏ। ਵਾਹ ਜੀ ਵਾਹ। ਜਿਨ੍ਹਾਂ ਦੇ ਮਰੀਜ਼ ਸਨ ਮੈਂ ਖੱਚ ਘਾਲੇ ਦਾ ਮਰੀਜ਼ ਨਹੀਂ। ਵਾਹ ਜੀ ਵਾਹ। ਕਿਉਂ ਸਹੀ ਜੀ? ਅੱਲਾ ਦੇ ਜਿਹੜੇ ਬੰਦੇ ਹੁੰਦੇ ਨੇ ਨਾ, ਉਹ ਫਿਰ ਡੂੰਘੀਆਂ ਹੀ ਜਾਣਦੇ ਨੇ। ਅੱਛਾ ਬਾਬਾ ਜੀ, ਜਦੋਂ 47 ਦੀ ਵੰਡ ਹੋਈ ਆ, ਆ ਉਸ ਵੇਲੇ ਕੀ ਕੁਛ ਹੋਇਆ ਸੀ ਇਸ ਪਿੰਡ ਦੇ ਵਿੱਚ? ਕਿੱਦਾਂ ਇਹ ਸਿੱਖ ਇੱਥੋਂ ਨਿਕਲੇ? ਸਿੱਖ ਇੱਥੋਂ ਕਿੱਦਾਂ ਇੱਥੋਂ ਗਏ ਸੀ? ਇੱਥੋਂ ਮੈਂ ਇੱਥੇ ਨਹੀਂ ਸੀ। ਤੁਸੀਂ ਕਿੱਥੇ ਗਏ ਸੀ? ਮੈਂ ਉਦੋਂ ਹਰੀ ਕਾਂ ਦੁਨੀਆ ਬੈਠੀ ਸੀ।
ਜਦੋਂ ਮੈਂ ਪੜ੍ਹ ਲਿਆ ਸੀ ਬਿਸਮਿल्लाह रहमान रहीम ला इलाहा इल्लल्लाह मुहम्मद रसूल मैं हाफसा बात। ਅੱਛਾ ਤੁਸੀਂ ਕਲਮਾ ਪੜ੍ਹ ਲਿਆ ਸੀ ਉਸ ਵੇਲੇ? हाँ जी, ਮਾਸ਼ਾਅੱਲਾ ਜੀ ਮਾਸ਼ਾਅੱਲਾ। बड़े बड़े केस मेरे ने चक्कर चले ने, ਅੱਛਾ बिरादरी बड़े बड़े चलाए ने। ਤੁਹਾਡੀ ਉਸ ਵੇਲੇ ਬਾਕੀ ਫੈਮਿਲੀ ਜਿਹੜੀ ਸੀ, ਭਰਾ ਜਿਹੜੇ ਸੀ ਉਹ ਸਿੱਖ ਹੀ ਸੀ, ਤੁਸੀਂ ਬਸ ਕਲਮਾ ਪੜਿਆ ਸੀ? मेरे दो तराए मेरे नाल सन, वड्डा मेरे जड़ा सी वो मुड़ अग लगा मारते ने, जरी होश आ जाए तो मैं नहीं हूँ पढ़ता। वड्डा 6 महीने उत्थे रह के आया। ਅੱਛਾ ਇੰਡੀਆ ਚਲਾ ਗਿਆ ਸੀ? हाँ भरावां दे नाल, ਅੱਛਾ बिलाजी दे नाल चला गया, 6 महीने रह के उधरों आया सी। ਉਹਦਾ ਕੀ ਨਾਂ ਸੀ? ਉਹਦਾ ਨਾਂ ਕਪੂਰ ਸਿੰਘ ਸੀ, ਅੱਛਾ ਕਪੂਰ ਸਿੰਘ। ਮੇਰੇ ਤੋਂ ਵੱਡਾ ਸੀ। ਤੇ ਜਦੋਂ ਇਹ ਲੋਕ ਇੱਥੋਂ ਚਲੇ ਗਏ ਤੁਸੀਂ ਹਾਫਜ਼ਾਬਾਦ ਸੀ? ਹਾਫਸਾਬਾਦ। ਤੇ ਉਸ ਵੇਲੇ ਤੁਹਾਡੇ ਖਾਨਦਾਨ ਦੇ ਵਿੱਚੋਂ ਕਿਹੜਾ ਕਿਹੜਾ ਇੱਥੇ ਰਹਿ ਗਿਆ ਸੀ? ਸਾਡੇ ਖਾਨਦਾਨ ਦੇ ਵਿੱਚੋਂ ਕੋਈ ਇੱਕ ਘਰ ਬੈਠ, ਉਹ ਸਭ ਚਲੇ। ਤੁਹਾਡੀ ਵਾਲਦਾ ਇੱਥੇ ਹੀ ਸੀ? ਹਾਂ, ਭਰਾ ਬਾਕੀ ਦੋ ਜਿਹੜੇ ਸੀ? ਸਾਰੇ ਜੋ ਜਿਤਰਾ ਦੇ ਮੇਰੇ ਕੋਲ ਸਨ ਟੁੱਟੇ। ਅੱਛਾ ਚੌਥਾ ਟੁੱਟ ਗਿਆ ਸੀ। ਸਹੀ ਹੋ ਗਿਆ। 2 ਭੈਣਾਂ ਸਨ। ਉਹ ਵੀ ਮੁਸਲਮਾਨ ਹੋ ਗਈਆਂ ਸੀ? ਮੈਂ ਤਾਂ ਤੈਨੂੰ ਦੱਸਣਾ ਪਿਆ ਬਸ ਹਾਫਸਾਬਾਦ ਸੀ। ਬਿਲਾਜੀ ਨਹੀਂ ਸੀ, ਅੱਜ ਕਰਨਾ ਇਹ ਕਰਨਾ, ਮੈਂ ਨਹੀਂ। ਅੱਛਾ ਹਾਂ, ਤੁਸੀਂ ਇੱਥੋਂ ਚਲੇ ਗਏ ਉੱਧਰ? ਸਾਨੂੰ ਉਹ ਮਾਠਾ ਵਾਲਿਆਂ ਨਹੀਂ ਸੀ ਆਖਿਆ ਖੈਰ ਆ ਨਹੀਂ, ਅੱਜ ਨਹੀਂ ਮੈਂ ਰੱਖ ਸਕਦਾ ਤੇ ਚੌਥੇ ਦਿਨ ਨੂੰ ਆ ਜਾਈ, ਮੈਂ ਤੁਹਾਨੂੰ ਸਾਰਿਆਂ ਨੂੰ ਡੱਕਾਂਗਾ। ਅੱਛਾ ਮਖਨਾ ਇਹ ਮੂੰਹ ਨਿਕਲ ਗਿਆ, ਇਹ ਨਹੀਂ ਜਾਣਾ। ਅੱਛਾ ਇਹ ਜਾਣਾ ਹੀ ਜਾਣਾ। ਮੁੜ ਕੇ ਅਜਨੇ ਵਾਲੇ ਇੱਕ ਮੀਆਂ ਸਾਹਿਬ ਰਹਿੰਦੇ ਸਨ। ਅੱਛਾ ਮਾਸਟਰ ਵੀ ਸੀ, ਹਕੀਮ ਵੀ ਸੀ। ਉਹਦੇ ਕੋਲ ਗਿਆ, ਉਹ ਆਖਿਆ ਹਾਂ ਅੱਛਾ ਅਸਾਂ ਇਹਨਾਂ ਨੂੰ ਕਾਲੀਏ ਕਰਨਾ, ਇਹਨਾਂ ਦਾ ਖਰਚਾ ਲਾਣਾ। ਉਹ ਆਖਿਆ ਕਰ ਲਓ। ਅੱਛਾ ਪਰ ਗੱਲ ਕੋ ਨਹੀਂ ਜੀ। ਸਵੇਰ ਦੇ ਬੈਠੇ ਆਮ ਤਿਕਰ ਦਰਬਾਰ ਦਾ ਪਾਠ ਕਰਦੇ ਰਹੇ, ਠੰਡਾ ਘੋਲਦੇ ਰਹੇ। ਅੱਛਾ ਪੜੋ ਜੀ ਆ ਪਰ ਸ਼ਰਬਤ ਸੰਗੋ ਸਾਰਿਆਂ ਨੇ ਛੋਟੇ ਫੜ ਲਿਆ, ਫੜ ਕੇ ਕੌਲਾ ਖੋ ਕੇ ਪੀ ਛੱਡਿਆ। ਕੌਣ? ਅਖਲੀ ਅਖ ਮੈਂ ਕਾਦਰ ਮੁਸਲਮਾਨ। ਅੱਛਾ ਸਾਰੇ ਡੰਗ ਹੋ ਗਏ। ਸਮਝ ਆਈ? ਉਹਨਾਂ ਆਖਿਆ ਇਹ ਨਹੀਂ ਜੀ ਹੁਣ ਤੁਹਾਡੇ ਦਾ ਵਾਲਾ ਚਾਹੁੰਦੇ ਪਏ। ਅੱਛਾ ਤੁਹਾਡੀ ਸਾਰਿਆਂ ਦੀ ਤਨਖਾਹ ਲਾਉਂਦੇ ਆ ਤੇ ਬੈਠੇ ਰਹੋ ਤੇ ਤੁਸੀਂ ਇਸ ਪਾਸੇ ਆ ਜਾਓ। ਸਖਤ ਨਾ ਹੁਣ ਮੈਂ ਆਖਿਆ ਜੀ ਇਹ ਮੂੰਹ ਨਿਕਲ ਗਿਆ, ਹੁਣ ਨਹੀਂ ਆ ਪਰਦਾ। ਅੱਛਾ ਸਮਝ ਆਈ ਆ? ਸਹੀ ਹੋ ਗਿਆ। ਅੱਛਾ ਬਜ਼ੁਰਗੋ ਇਹ ਦੱਸੋ ਇੱਥੇ ਜਿਹੜੇ ਸਿੱਖ ਰਹਿੰਦੇ ਸੀ ਹਾਂ, ਜਾਂ ਹਿੰਦੂ ਰਹਿੰਦੇ ਸੀ, ਉਹਨਾਂ ਦੇ ਕੋਈ ਨਾਂ ਯਾਦ ਨੇ? ਕਿਹੜੇ ਕੀ ਨਾਂ ਸੀ ਉਹਨਾਂ ਦੇ? ਮਾਨ ਸਿੰਘ। ਅੱਛਾ ਦਲੀਪ ਸਿੰਘ। ਅੱਛਾ ਦਲੀਪ ਸਿੰਘ ਤੇ ਮਾਨ ਸਿੰਘ, ਇਹ ਦੋਵੇਂ ਭਰਾ ਸਨ। ਅੱਛਾ ਸਮਝ ਆਈ ਆ? ਅੱਗੋਂ ਸਾ ਪਿਆਰਾ ਪਿਆਰਾ ਸਿੰਘਾਰਾ ਤਲੋਕ ਸਿੰਘ, ਅੱਛਾ ਤਲੋਕ ਸਿੰਘ, ਕੇਰ ਸਿੰਘ, ਮੰਗਲ ਸਿੰਘ, ਵਾਹ ਜੀ ਵਾਹ, ਕੇਸਰ। ਉਹਨੂੰ ਕਿੰਨੇ ਕੁ ਮੇਰੇ ਤੋਂ ਪੁੱਛਣੇ ਨੇ? ਨਾਂ ਤੁਸੀਂ ਦੱਸ ਦਿੱਤੇ ਨੇ ਪਿੰਡ ਦੇ, ਵਾਹਵਾ ਮਸ਼ਹੂਰ ਲੋਕ ਸੀ ਇਹ। ਤੇ ਹੋਰ ਕੀ ਹੈ? ਇੱਥੋਂ ਦਾ ਖੜਕੂ ਵੀ ਹੋਇਆ? ਖੜਕੂ ਦਾ ਤੇ ਮੈਂ ਤੈਨੂੰ ਪਿੱਟਣ ਕੀ ਪੇਰੇ ਤੈਨੂੰ ਦੱਸਣੇ ਪਾਉਣ ਤੈਨੂੰ ਮੈਂ ਮੋੜ ਤੋਂ ਨਹੀਂ ਆਖਦਾ ਤੇ ਕੀਤਾ। ਸੱਚਾ ਪ੍ਰਧਾਨ ਦਾ। ਅੱਛਾ ਪ੍ਰਧਾਨੀਆਂ ਉਹ ਹੀ ਸੀ, ਉਹਨਾਂ ਚੋਂ ਮੈਂ। ਵਾਹ ਜੀ ਵਾਹ। ਇਹ ਜੀ ਬਜ਼ੁਰਗਾਂ ਦੇ ਛੋਟੇ ਭਾਈ ਵੀ ਆ ਕੇ ਬੈਠ ਗਏ ਨੇ ਸਾਡੇ ਨਾਲ, ਤੇ ਇਹਨਾਂ ਕੋਲੋਂ ਵੀ ਅਸੀਂ ਚੰਦ ਗੱਲਾਂ ਪੁੱਛਾਂਗੇ ਕਿ ਜਿਹੜੀ ਇਹਨਾਂ ਨੂੰ ਵੀ ਥੋੜੀ ਬਹੁਤ ਹੋਸ਼ ਹੋਏਗੀ ਆਪਣੀ ਦੱਸਣਗੇ। ਤੁਹਾਡਾ ਕੀ ਨਾਮ ਹੈ ਜੀ? ਮੇਰੇ ਨਾਮ ਬਸ਼ੀਰ ਅਹਿਮਦ। ਬਸ਼ੀਰ ਅਹਿਮਦ। ਤੁਹਾਡਾ ਪਹਿਲੇ ਕੀ ਨਾਮ ਸੀ? ਪਹਿਲੇ ਨਾਮ ਮੇਰੇ ਸੀ ਕਸ਼ਮੀਰ। ਕਸ਼ਮੀਰ ਸਿੰਘ। ਸਹੀ ਹੋ ਗਿਆ। ਤੁਸੀਂ ਇਹ ਬਜ਼ੁਰਗਾਂ ਦੇ ਭਾਈ ਹੋ? ਹਾਂਜੀ ਸਹੀ ਹੋ ਗਿਆ। ਬੇਟੇ ਛੋਟਾ। ਅੱਛਾ ਅੱਛਾ। ਅਸੀਂ ਨਾ ਇਹਨਾਂ ਕੋਲੋਂ 47 ਦੀਆਂ ਗੱਲਾਂ ਪੁੱਛੀਆਂ ਜੀ, ਕਿਸ ਤਰ੍ਹਾਂ ਤੁਹਾਡੀ ਫੈਮਿਲੀ ਸਿੱਖੋ ਮੁਸਲਮਾਨ ਹੋਈ, ਕਿਸ ਤਰ੍ਹਾਂ ਤੁਹਾਡੇ ਵਾਲਦ ਸਾਹਿਬ ਅਮਾਨ ਵੱਲ ਆਏ, ਤੇ ਅਸੀਂ ਪੁੱਛਣ ਆਏ ਹਾਂ ਕਿ ਇਸ ਪਿੰਡ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਸੀ ਕੁਝ ਤੁਹਾਨੂੰ ਯਾਦ ਹੋਵੇ ਉਹਨਾਂ ਦੇ ਨਾਵਾਂ ਦਾ। ਗੱਲ ਤੇ ਇਹ ਵੇ ਜਿਸ ਵੇਲੇ ਅਸੀਂ ਮੁਸਲਮਾਨ ਹੋਇਆ ਨਾ, ਹਾਂਜੀ ਅਸੀਂ ਰੌਲਿਆਂ ਤੋਂ ਕੋਈ 5-6 ਸਾਲ ਪਹਿਲੇ ਪਹਿਲੇ ਹੋਏ ਸੀ।
ਹਾਂਜੀ ਸਾਡਾ ਬਾਪ ਫੌਤ ਹੋ ਗਿਆ, ਹਾਂਜੀ ਸਾਡੀ ਮਾਂ ਨੇ ਸਾਨੂੰ ਮੁਸਲਮਾਨ ਕੀਤਾ। ਹਾਂਜੀ ਇੱਕ ਇਹ, ਹਾਂਜੀ ਇੱਕ ਸਾਡਾ ਵੱਡਾ ਭਾਈ ਫੌਤ ਹੋ ਗਿਆ। ਹਾਂਜੀ ਬੱਠੀ ਦਰਬਾਰ ਤੇ ਮੀਆਂ ਅਲੀ ਮੁਹੰਮਦ ਸਾਹਿਬ ਦੇ ਲਿਜਾ ਕੇ ਇਹਨਾਂ ਨੂੰ ਸੁਣਤੀ ਬਾਇਆ। ਅੱਛਾ ਜਿਹੜੇ ਸੁਣਤੀ ਬਾਇਆ ਤੇ ਉਹ ਸਾਡੇ ਜਿਹੜੇ ਚਾਚੇ ਤਾਏ ਸੀ ਨਾ, ਉਹ ਮਾਰਨਾ ਸ਼ੁਰੂ ਕਰ ਲਿਆ। ਬਸ ਆਪਣੇ ਬੱਚਿਆਂ ਨੂੰ ਮੁਸਲਮਾਨ ਨਹੀਂ ਹੋਣ ਦੇਣਾ। ਅੱਛਾ ਸਾਡੀ ਮਾਂ ਲੈ ਕੇ ਤੇ ਸ਼ਹਿਰ ਆਸਾਮਾਬਾਦ ਚਲੀ। ਅਸੀਂ ਫਿਰ ਜਿਸ ਵੇਲੇ ਰੌਲੇ ਪਏ ਨਾ ਉੱਥੋਂ, ਹਾਂਜੀ ਵੱਡੇ ਭਾਈਏ ਸਾਡੇ ਨੇ ਇੱਥੇ ਡੇਰੇ ਤੇ ਮਾਲ ਡੰਗਰ ਸੀ, ਉੱਥੇ ਰਹਿਣਾ ਸ਼ੁਰੂ ਕੀਤਾ। ਵੱਡੇ ਭਾਈਏ ਦਾ ਕੀ ਨਾਂ ਸੀ? ਉਹਦੇ ਨਾਂ ਸੀ ਆਪਣਾ ਕਰਪੂਰ ਸਿੰਘ। ਕਪੂਰ ਸਿੰਘ। ਅੱਛਾ, ਉਹ ਵੱਡਾ ਭਾਈਆ ਜਿਹੜਾ ਸੀ ਉਹਨੂੰ ਉਹਦਾ ਸਾਡੇ ਚਾਚਿਆਂ ਤਾਈਆਂ ਨੇ ਕਾਬੂ ਕੀਤਾ। ਉਹ ਲੈ ਕੇ ਨਾਲ ਹਿੰਦੁਸਤਾਨ ਚੱਲ ਗਿਆ। ਅੱਛਾ ਵੱਡਾ ਭਾਈ ਸਾਡਾ ਉੱਧਰ 11 ਮਹੀਨੇ ਰਹਿ ਕੇ ਆਇਆ। ਅੱਛਾ ਅੱਛਾ, ਅਸੀਂ ਸ਼ਹਿਰ ਜਿੱਥੇ ਰੌਲੇ ਪਏ, ਫਿਰ ਸਾਡੀ ਮਾਂ ਨੇ ਇੱਥੇ ਲੈ ਆਂਦਾ ਡੇਰੇ ਤੇ। ਜਦੋਂ ਇਹ ਲੋਕ ਸਾਰੇ ਇੱਥੋਂ ਚਲੇ ਗਏ, ਸਿੱਖ ਚਲੇ ਗਏ, ਮੁਸਲਮਾਨ ਆ ਗਏ। ਸਾਡਾ ਜਿਹੜਾ ਮਾਲ ਡੰਗਰ ਸਮਾਨ ਸੀ ਨਾ, ਉਹ ਵੀ ਲੁੱਟ ਕੇ ਦੁਨੀਆ ਲੈ ਗਈ। ਅੱਛਾ 2 ਮੱਝਾਂ ਸਾਨੂੰ ਲੱਭੀਆਂ ਇੱਥੋਂ ਚੱਕ ਜਲੋਲ ਚੋਂ। ਅੱਛਾ ਭਾ ਅਕਬਰ ਖਰਲ ਹੁੰਦਾ ਸੀ ਨਾ, ਉਹਨਾਂ ਕੋਲੋਂ। ਅੱਛਾ ਉਹ ਫਿਰ ਅਸੀਂ ਡੇਰੇ ਤੇ ਰਹੇ ਹਾਂ। ਸਾਡੇ ਫੁੱਫੀ ਦਾ ਪੁੱਤਰ ਇੱਥੇ ਸੀ, ਉਹਦਾ ਨਾਂ ਸੀ ਪਿਆਰ ਸਿੰਘ। ਪਿਆਰਾ ਸਿੰਘ। ਪਿਆਰਾ ਸਿੰਘ ਇਹ ਬਿਰਕਾਂ ਦੇ ਖੂਹ ਤੇ। ਅੱਛਾ, ਉਹ ਨਹੀਂ ਸੀ ਗਿਆ ਹੋਇਆ? ਉਹ ਚਲ ਗਏ। ਅੱਛਾ, ਉਧਰ ਚਲ ਗਏ ਸੀ। ਹੁਣ ਉਹ ਕੜਕਣ ਬਾਗਿਆਂ ਦੀ। ਅੱਛਾ, ਉੱਥੇ ਉਹਨੂੰ ਅੱਲਾ ਦੀ ਖੈਰ ਹੈ, ਮਾਲ ਢੇਰ ਸਾਰਾ, ਟਰਾਲੀ ਦੁੱਧ ਦੀ ਉਹਦੀ ਰੋਜ਼ਾਨਾ ਜਾਂਦੀ। ਮਾਸ਼ਾਅੱਲਾ। ਇੱਥੋਂ ਅਸੀਂ ਨੇ ਰਾਮੋ, ਉਹ ਸੂਬਾਂ ਦੀ ਰਾਮੋ, ਇਹ ਜਾਂਦੀਆਂ ਨਹੀਂ ਦੋਵੇਂ ਭੈਣਾਂ ਉੱਥੇ। ਇਹਨਾਂ ਨੇ ਆਣ ਕੇ ਸਾਨੂੰ ਆਖਿਆ ਉਹ ਯਾਦ ਕਰਦੇ ਨੇ, ਬਸ ਸਾਨੂੰ ਆਣ ਕੇ ਤੇ ਮਿਲੇ ਨੇ ਜਾਂ ਸਾਡੇ ਨਾਲ ਕੋਈ ਤਾਵਨ ਕਰਨ। ਮੈਂ ਆਖਿਆ ਹੁਣ ਨਾ ਸਾਡਾ ਤਾਵਨ ਕੋਈ ਨਾ, ਲੈਣਾ ਨਾ ਦੇਣਾ, ਨਾ ਖਾਣਾ ਨਾ ਪੀਣਾ। ਅੱਛਾ, ਸਾਨੂੰ ਉਹਨਾਂ ਦੀ ਹੁਣ ਕਿਹੜੀ ਜ਼ਰੂਰਤ ਹੈ? ਨਹੀਂ ਸਾਡੇ ਨਾਲ ਆਉਣ। ਅਸੀਂ ਨਾ ਗਊ ਕੀਤਾ ਤੇ ਨਾ ਅਸੀਂ ਗਏ ਆਏ। ਅੱਛਾ, ਉਹ ਆਏ ਨਾ ਅਸੀਂ ਗਏ। ਜਿੱਥੇ ਅਸੀਂ ਰਹਿ ਸੀ ਸਾਡੀ, ਉੱਥੇ ਸਾਡਾ ਤਾਇਆ ਸੀ। ਅੱਛਾ, ਉਹਦਾ ਨਾਂ ਸੀ ਮੱਲਾ। 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 ਇੱਕ ਦੇ ਨਾਂ ਪਿਆਰਾ ਸਿੰਘ ਸੀ। ਅੱਛਾ, ਇੱਕ ਦੇ ਨਾਂ ਤਾਰਾ ਸਿੰਘ ਸੀ। ਉਹਦੇ 2 ਪੁੱਤਰ ਸਨ। ਅੱਛਾ, ਸਾਡੇ ਪਿਓ ਦੇ ਨਾਂ ਸੀ ਉਜਾਗਰ। ਅਸੀਂ ਉਹਦੇ 4 ਪੁੱਤਰ ਸਨ। ਅੱਛਾ, ਸਮਝ ਆ ਗਈ ਨਾ? ਜਾਗਰ ਸਿੰਘ ਦੇ 4 ਪੁੱਤਰ ਸੀ। 4 ਪੁੱਤਰ। ਕਿੰਨੀਆਂ ਭੈਣਾਂ ਸੀ ਤੁਹਾਡੀਆਂ? ਭੈਣਾਂ ਸਾਡੀਆਂ ਸੀ 3। ਇੱਕ ਮਰ ਗਈ ਹੈ, 2 ਸਾਡੀਆਂ ਮੌਜੂਦ ਨੇ। ਅੱਛਾ ਅੱਛਾ ਅੱਛਾ, ਮਾਸ਼ਾਅੱਲਾ। ਜ਼ਮੀਨ ਜਿਹੜੀ ਸਾਡੀ ਸੀ, ਉਹ ਇੱਥੇ ਇੱਕ ਜਲਾ ਆਇਆ ਸੀ ਕਾਨੂੰ ਕੋ ਲੱਗ ਕੇ। ਅੱਛਾ, ਪਤਾ ਨਹੀਂ ਕਿੱਥੋਂ ਦਾ ਸੀ, ਇੱਧਰ ਕਿਲੇ ਆਉਂਦਾ। ਉਹ ਜਿਸਲੇ ਇੱਧਰ ਜ਼ਮੀਨ ਦਾ ਰਟਾ ਪਿਆ, ਉਹਨੇ ਉਹ ਸਾਡੇ ਪਿਓ ਵਾਲਾ ਜਿਹੜਾ ਵਰਕਾ ਸੀ ਨਾ, ਗਰਦੌਰੀਆਂ ਵਾਲਾ, ਹਾਂਜੀ, ਉਹ ਵਿੱਚੋਂ ਕੱਢ ਕੇ ਸਾੜ ਚੱਲਿਆ। ਬਜ਼ੁਰਗ ਦੱਸਦੇ ਨੇ 85 ਕਿੱਲੇ ਜ਼ਮੀਨ ਸੀ। ਹੁਣ ਉਹ 84 ਕਿੱਲੇ ਬਣੀ ਹੈ। 72 ਕਿੱਲੇ ਜ਼ਮੀਨ ਜਿਹੜੀ ਅਸਲ ਹੈ। ਅੱਛਾ, ਕਾਨੂੰ ਕੋ ਨੇ 84, ਉਹ 72 ਦੀ 84 ਪਵਾਈ ਹੈ। ਮੈਂ ਤਹਿਸੀਲਦਾਰ ਤੇ ਮੁਕੱਦਮਾ ਕੀਤੀ ਰੱਖਿਆ ਇਹ ਵੀ। ਅੱਛਾ, ਤਹਿਸੀਲਦਾਰ ਨੇ ਇੱਥੇ ਆਸਾਮਾਬਾਦ ਵੱਡੇ ਵੇ, ਤਹਿਸੀਲਦਾਰ ਨੇ ਪਟਵਾਰੀ ਨੂੰ ਸੱਦ ਕੇ ਪੁੱਛਿਆ ਬਈ ਆ ਜਿਹੜਾ ਖਾਤਾ ਹੈ ਇਹ ਲਿਆ। ਜਿਸ ਉਸ ਕਿਤਾਬ ਲਿਆਂਦੀ ਕੱਢ ਕੇ, ਉਹ ਸਾਡੇ ਪਿਓ ਵਾਲਾ ਖਾਤਾ ਜਿਹੜਾ ਸੀ, ਉਹ ਵਿੱਚੋਂ ਵਰਕਾ ਕੋਈ ਨਹੀਂ। ਅੱਛਾ, ਸਾਡੇ ਬਾਬੇ ਦਾ ਜਿਹੜਾ ਵਰਕਾ ਸੀ ਮੱਲੇ ਦਾ, ਉਹ ਸਹੀ ਸੀ। ਅੱਛਾ, ਉਸ ਆਖਿਆ ਆ ਜਿਹੜਾ ਖਾਤਾ ਹੈ ਇਹ ਸਹੀ ਹੈ ਤੇ ਇਹਦਾ ਦਾ ਭਰਾ ਹੈ, ਉਹਦਾ ਖਾਤਾ ਨਾ ਕਿੱਥੇ? ਉਸ ਆਖਿਆ ਜੀ ਮੇਰੇ ਤੋਂ ਪਹਿਲੇ ਕਾਨੂੰਗੋ ਨੇ ਕੀਤਾ। ਅੱਛਾ, ਉਸ ਆਖਿਆ ਜ਼ਮੀਨ ਮਿਲੇਗੀ ਤੁਹਾਨੂੰ। ਅੱਛਾ, ਪਾਣੀ ਸਾਡਾ ਨਹਿਰ ਦਾ ਜਿਹੜਾ ਜ਼ਮੀਨ ਦਾ ਨਹਿਰ ਦਾ ਪਾਣੀ ਹੁੰਦਾ, ਉਸ ਗੱਲ ਨੂੰ ਇਹ 5-6 ਸਾਲ ਹੋਏ ਨੇ 7। ਹਾਂਜੀ,
ਉਹ ਸਾਡੇ ਨਾਲੋਂ ਮੁੱਕਾ ਹੈ। ਹੁਣ ਤੱਕ ਪਾਣੀ ਹੈ ਹਜਰਾਵਾਂ ਵਾਲੇ ਸੂਏ ਦਾ ਸਾਡਾ ਪਾਣੀ ਜਿਹੜਾ ਸੀ ਤਾਜਦੀਨ ਫੀਜ਼ਕਾ ਦਾ ਵਾਂਦਾ ਰਿਹਾ ਪਾਰ, ਉਹ ਪੱਠਿਆਂ ਵਾਲੀਆਂ ਪੈਲੀਆਂ ਇਹਨਾਂ ਦੀਆਂ ਸੀ ਨਾ, ਸਾਨੂੰ ਹਾੜੀ ਸਾਉਣੀ ਠੇਕਾ ਦਿੰਦਾ ਰਿਹਾ ਅੱਛਾ ਦਾਣੇ। ਉਹ ਹੁਣ ਮੁੱਕਾ ਹੈ ਵੀ ਜਦੋਂ ਇਹਨਾਂ ਨੂੰ ਜ਼ਮੀਨ ਕੋਈ ਨਹੀਂ ਤੇ ਪਾਣੀ ਕਿੱਥੋਂ? ਨਹੀਂ ਬਾਬਾ ਜ਼ਮੀਨ ਮਿਲੀ ਨਹੀਂ ਤੁਹਾਨੂੰ? ਨਹੀਂ ਮਿਲੀ। ਅੱਛਾ, ਉਹ ਜਿਸ ਵੇਲੇ ਮੇਰੇ ਬਾਦਸ਼ਾਹ ਉਹਨਾਂ ਨੇ ਤਹਿਸੀਲਦਾਰ ਨੇ ਆਖਿਆ ਬ ਮਾਂ ਹੈ ਤੇ ਪੁੱਤਰ ਕੋਈ ਨਹੀਂ, ਆ ਪੁੱਤਰ ਹੈ ਤੇ ਮਾਂ ਹੈ ਵੇ ਤੇ ਪੁੱਤਰ ਕੋਈ ਨਹੀਂ, ਇਹ ਕੀ ਗੱਲ ਹੈ? ਉਸ ਆਖਿਆ ਬ ਪਾਣੀ ਇਹਨਾਂ ਦਾ ਹੈ ਵੇ ਤੇ ਜ਼ਮੀਨ ਕੋਈ ਨਹੀਂ, ਇਹ ਕਿੱਧਰ ਗਈ ਹੈ? ਉਹ ਫਿਰ ਉਹ ਪਟਵਾਰੀ ਨੇ ਆਖਿਆ ਜੋ ਕੀਤਾ ਹੈ ਕਾਨੂੰਗੋ ਨੇ ਕੀਤਾ, ਮੈਨੂੰ ਕੋਈ ਪਤਾ ਨਹੀਂ। ਉਹ ਫਿਰ ਮੈਂ ਲਾਹੌਰ ਗਿਆ ਨਾਲ ਆਪਣੇ ਭਣੇਵੇਂ ਨੂੰ ਲੈ ਕੇ ਸਟੇਡੀਅਮ ਦੇ ਦਫ਼ਤਰ, ਉੱਥੇ ਜਾ ਕੇ ਤੇ ਉਹ ਕਾਗਜ਼ ਕੋਗਜ਼ ਪੁੱਠੇ ਅੱਗੋਂ ਜਾ ਕੇ ਅਸਾਂ ਉਸ ਵੇਲੇ 500 ਦਾ ਵਕੀਲ ਕੀਤਾ ਸ਼ਾਹ ਸੀ ਇੱਕ ਲਾਹੌਰ ਦੇ ਵਿੱਚ। ਉਹ ਜਿਹੜੀ ਤਹਿਸੀਲਦਾਰ ਵਾਲੇ ਦਰਖਾਸਤ ਸੀ ਉਹ ਅਸੀਂ ਉੱਥੇ ਜਾ ਕੇ ਧਰੀ, ਉਸ ਆਖਿਆ ਜ਼ਮੀਨ ਤੇ ਤੁਹਾਡੀ ਦੂਜੀ ਤਰੀਕੇ ਮਿਲੇਗੀ। ਅੱਗੋਂ ਮੈਂ ਆਈ ਜੀ ਸਾਡੀ ਬੇਵਕੂਫੀ ਭਰਾਵਾਂ ਦੀ ਨਾ, ਉਸ ਵਕੀਲ ਨੇ ਆਖਿਆ ਤਿੰਨੇ ਚਾਰੇ ਇਕੱਠੇ ਹੋ ਕੇ ਤਹਿਸੀਲ ਜੱਜ ਦੇ ਸਾਹਮਣੇ ਹੋਣਾ। ਅੱਛਾ, ਇਹ ਆਖਿਆ ਮੈਂ ਨਹੀਂ ਜਾਣਾ ਤੇ ਦੂਜੇ ਆਖਿਆ ਮੈਂ ਨਹੀਂ ਜਾਣਾ। ਅੱਛਾ, ਇਸ ਗੱਲ ਤੋਂ ਮੇਰਾ ਵੀਰ ਨਾ ਅਸੀਂ ਗਏ ਨਾ ਜ਼ਮੀਨ ਲਈ ਤੇ ਨਾ ਜ਼ਮੀਨ ਲਈ, ਸਮਝ ਆਈ ਨਾ ਬਾਬਾ ਜੀ? ਇਹਦੇ 'ਚ ਫਿਰ ਪਟਵਾਰੀ ਦੀ ਚਲੋ ਗਲਤੀ ਹੈ ਸੀ, ਫਿਰ ਤੁਹਾਡੀ ਵੀ ਹੁਣ ਗਲਤੀ ਹੋ ਗਈ ਹਾਂਜੀ ਜੀ। ਅਗਰ ਸਾਡੀ ਕੀ ਪਤਾ ਸ਼ਾਇਦ ਮਿਲ ਹੀ ਜਾਂਦੀ ਤੁਹਾਡੀ। ਮੇਰਾ ਵੀਰ ਸਾਡੀ ਗਲਤੀ ਆਪਣੀ ਅਸੀਂ ਤੁਹਾਡੀ ਮੰਨਦੇ ਹਾਂ, ਵਾਲਦਾ ਨੇ ਆਪਣਾ ਉਹ ਦੀਨ ਛੱਡ ਕੇ ਇਸਲਾਮ ਕਬੂਲ ਕੀਤਾ। ਅਸੀਂ ਉਹ ਮੰਨਤੇ ਗਲਤੀ ਨੂੰ ਤੁਸੀਂ ਇੱਥੇ ਮੰਨਣਾ ਵਾ। ਰਹੇ। ਇੱਕ ਤੇ ਖਰਚਾ ਕੋਲ ਕੋਈ ਨਹੀਂ ਸੀ ਸਾਡੇ, ਆਪਣੇ ਮੂੰਹ ਸਿਰ ਕਮਾਣਾ ਤੇ ਆਪੋ ਆਪ ਖਾ ਛੱਡਣਾ। ਅੱਲਾ ਅੱਲਾ ਤੇ ਖੈਰ ਕਰ, ਇਤਫਾਕ ਨਹੀਂ। ਸਾਰੀ ਉਮਰ ਮਜ਼ਦੂਰੀਆਂ ਹੀ ਕੀਤੀਆਂ। ਹੋਰ ਕੀ ਕਰਨਾ ਸੀ? ਜਦੋਂ ਇਹ ਦੱਸਦੇ ਨੇ 18 ਸਾਲ ਉਮਰ ਸੀ, ਉਦੋਂ ਆਪਣਾ ਘਰ ਦਾ ਨਿਜ਼ਾਮ ਕਿਦਾਂ ਪੈਲੀਆਂ ਨਾਲ ਚੱਲਦਾ ਸੀ? ਉਦੋਂ ਪੈਲੀਆਂ ਨਾਲ ਚੱਲਦਾ ਸੀ। ਜਦੋਂ ਉਹ ਲੋਕ ਟੁਰ ਗਏ ਉਦੋਂ ਫਿਰ ਤੁਸੀਂ ਵੀ ਕੰਗਾਲ ਹੋ ਗਏ। ਅਸੀਂ ਫਿਰ ਹੈ ਵੀ ਛੋਟੇ ਸਾਂ ਨਾ। ਅੱਛਾ, ਹੁਣ ਆਪਣੇ ਉਹ ਰਿਸ਼ਤੇਦਾਰ ਯਾਦ ਆਉਂਦੇ ਨੇ ਜਿਹੜੇ ਟੁਰ ਗਏ ਨੇ? ਜੀ ਦਰਅਸਲ ਤੇ ਕਿਸੇ ਦਾ ਮੈਨੂੰ ਨਹੀਂ ਪਤਾ, ਮੈਂ ਤੇ ਆਪਣੇ ਜੇਨ ਚੋਂ ਲਾ ਛੱਡੇ ਨੇ। ਲਾ ਇਸ ਗੱਲ ਤੋਂ ਛੱਡੇ ਨੇ ਪਰ ਨਹੀਂ ਤੂੰ ਮੇਰੇ ਘਰੋਂ ਖਾਣਾ, ਨਹੀਂ ਮੈਂ ਤੇਰੇ ਘਰੋਂ ਖਾਣਾ। ਨਹੀਂ, ਕਦੀ ਆਏ ਨਹੀਂ ਮੁੜ ਕੇ ਆਪਣੇ ਪਿੰਡ ਵੇਖਣ? ਨਾ, ਉਹਨਾਂ ਚ ਕੋਈ ਨਹੀਂ। ਜਾਂ ਤੁਹਾਡੇ ਨਾਲ ਫੋਨ 'ਚ ਰਾਬਤਾ ਕਰਨ? ਕੋਈ ਨਹੀਂ, ਇਹ ਅੱਜ ਤੱਕ ਕਰਨੇ। ਸ਼ਾਇਦ ਹੁਣ ਹੋ ਜਾਵੇ ਤਾਂ ਤੁਹਾਡੀ ਵੀਡੀਓ ਉਹਨਾਂ ਤੱਕ ਜਾਏਗੀ ਤੇ ਤੁਹਾਡੇ ਨਾਲ ਸ਼ਾਇਦ ਉਹਨਾਂ ਦਾ ਰਾਬਤਾ ਹੋ ਜਾਵੇ। ਉਹਨਾਂ ਦਾ ਵੀ ਬੜਾ ਦਿਲ ਕਰਦਾ, ਉਹਨਾਂ ਲੋਕਾਂ ਦਾ ਜਿਹੜੇ ਇੱਥੋਂ ਗਏ ਨੇ, ਕੋਟ ਹਸਨ ਖਾਨ ਤੋਂ ਗਏ ਹੋਣਗੇ, ਕਿ ਅਸੀਂ ਆਪਣਾ ਪਿੰਡ ਵੇਖੀਏ, ਅਸੀਂ ਆਪਣੇ ਉਸ ਰਿਸ਼ਤੇਦਾਰਾਂ ਨੂੰ ਮਿਲੀਏ। ਹਾਂਜੀ, ਗੱਲ ਕਰਨ ਦਾ ਬਸ। ਸ਼ਾਇਦ ਤੁਹਾਡੇ ਨਾਲ ਰਾਬਤਾ ਕਰ ਲੈਣ। ਅਗਲੇ ਦਿਨ ਆਏ ਵੀ ਨੇ ਕੋਈ ਦੋ ਬੰਦੇ ਇੱਥੇ ਵਿਰਕਾਂ ਦੇ ਖੂਹ ਤੇ, ਤਾਂ ਉਹ ਮਤਲਬ ਚਲੋ ਜੀ, ਹੁਣ ਉਹਨਾਂ ਦੀ ਲਾਦ ਹੀ ਹੋਏਗੀ, ਉਹ ਸ਼ਾਇਦ ਆ ਜਾਵੇ। ਆਹ ਇੱਥੇ ਵਿਰਕਾਂ ਦੇ ਖੂਹ ਤੇ ਇਹਨਾਂ ਨੇ ਆਂਦੇ ਸੀ ਵੀ ਅਨਵਰ ਵਕੀਲ ਆਂਦੇ ਸੀ। ਬੰਦੇ ਆਏ ਨੇ ਉਧਰੋਂ, ਮੈਨੂੰ ਲੱਭਦਾ ਫਿਰ ਬੰਦਾ ਤੇ ਮੈਂ ਬਾਹਰ ਗਿਆ ਸੀ ਫੇਰੇ ਤੇ। ਅੱਛਾ ਅੱਛਾ ਅੱਛਾ, ਸਮਝ ਆਈਏ, ਰਹਿੰਦੇ ਨੇ ਥੋੜੇ ਬਾਰੇ ਆਉਣੇ ਨੇ ਹੁਣ ਮੋੜ। ਚਲੋ ਜੀ, ਹੁਣ ਸ਼ਾਇਦ ਤੁਹਾਡੇ ਉਸ ਰਿਸ਼ਤੇਦਾਰਾਂ ਨਾਲ ਰਾਬਤਾ ਹੋ ਜਾਵੇ, ਤੁਹਾਡੀ ਗੱਲ ਕਰਵਾ ਦਈਏ ਤੇ ਜਿਹੜੀਆਂ ਗੱਲਾਂ ਤੁਸੀਂ ਕਰ ਸਕਦੇ ਹੋ ਉਹ, ਜਾਂ ਤੁਹਾਡਾ ਉਹਨਾਂ ਦਾ ਦਿਲ ਕਰਦਾ ਇੱਧਰ ਆਉਣ ਨੂੰ, ਚਲੋ ਆਪਸ 'ਚ ਹੈ ਤੇ ਖੂਨ ਇੱਕ ਹੀ ਹੈ ਨਾ। ਭਾਵੇਂ ਮਜ਼ਹਬ ਦੋਨਾਂ ਦੇ ਚੇਂਜ ਹੋ ਗਏ ਨੇ, ਦਿਲ ਤੇ ਉਹਨਾਂ ਦਾ ਵੀ ਕਰਦਾ ਹੈ ਨਾ ਕਿ ਅਸੀਂ ਆਪਣੇ ਚਾਚਿਆਂ ਬਾਬਿਆਂ ਨੂੰ। ਨਹੀਂ, ਉਹ ਜਿਹੜਾ ਸਾਡਾ ਫੁੱਫੀ ਦਾ ਪੁੱਤਰ ਸੀ ਨਾ, ਉਹ ਚੋਂ ਨਾ ਬੀਬੀਆਂ ਜਾਂਦੀਆਂ ਰਹੀਆਂ, ਉਹਦੇ ਕੋਲ ਰਹਿ ਕੇ ਆਉਂਦੀਆਂ ਰਹੀਆਂ ਨੇ। ਉਹ ਬੜੀ ਮਤਲਬ ਉਹਨਾਂ ਦੀ ਸੇਵਾ ਕਰਦਾ ਰਿਹਾ, ਦੇ ਕੇ ਬੜਾ ਕੁਝ ਕਰਦਾ ਰਿਹਾ। ਉਹਨਾਂ ਸੀ ਉਹਨਾਂ ਨਾਲ ਮੇਰੀ ਗੱਲ ਕਰਾਵੋ। ਚਲੋ ਜੀ, ਹੁਣ ਉਹਨਾਂ ਨੂੰ ਆਖੋ ਪਰਮਿਟ ਬਣਾ ਕੇ ਹੁਣ ਖਰਚਾ ਮੈਂ ਦਿਆਂਗਾ। ਅਸੀਂ ਕੋਈ ਨਹੀਂ ਵੀਰ ਕੀਤਾ, ਐਵੇਂ ਕਿਉਂ ਬੰਦਾ ਝੂਠ ਮਾਰੇ? ਝੂਠੇ ਫਾਇਦਾ ਕੋਈ ਨਹੀਂ ਹੁੰਦਾ ਭਾ। ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡਾ ਗੱਲਾਂ ਪਤਾ ਕਰਕੇ। ਕੋਈ ਸੁਨੇਹਾ ਨੂੰ ਦੇਣਾ ਤੇ ਆਪਣੇ ਪਿੰਡ ਵਾਲਿਆਂ ਨੂੰ ਜਿਹੜੇ ਇੱਥੋਂ ਦੇ ਸਿੱਖ ਗਏ ਨੇ ਨਾ, ਉਹਨਾਂ ਨੂੰ ਸਲਾਮ ਦੁਆ ਦੇਣੀ ਤੇ ਦੇ ਲਓ। ਗੱਲ ਤੇ ਵੇ ਜਦੋਂ ਗਏ ਨਾ, ਉਹ ਇੱਕ ਫੁੱਫੀ ਦਾ ਪੁੱਤਰ ਸੀ ਪਿਆਰਾ ਸਿੰਘ, ਤੇ ਜਾਂ ਇਹ ਬਾਬਾ ਮੱਲਾ ਸੀ। ਅੱਛਾ, ਇਹ ਤੇ ਮੁੰਡੇ ਸੀ ਦੋਵੇਂ ਇਕੱਠੇ ਜੂ ਸਾਂ। ਆਹ ਮਕਾਨ ਉਹਨਾਂ ਦਾ ਤੇ ਆਹ ਸਾਡਾ ਸੀ। ਅੱਛਾ, ਤੇ ਉਹਦਾ ਪੁੱਤਰ ਸੀ ਭਾਗ, ਸਮਝਾਈ ਨਾ, ਇੱਕ ਤਾਰਾ। ਅੱਛਾ ਅੱਛਾ, ਉਹਨਾਂ ਦਾ ਨਾਂ ਹੀ ਹੈ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।